No country can direct another's trade rules. RSS economic wing on US trade tariff. How can US tell India who do we buy oil or arms from? ਇਹ ਅਮਰੀਕਾ ਕੌਣ ਹੁੰਦਾ? ਹੁਣ ਇਹ RSS ਤੋਂ ਕਵਾ ਰਹੇ ਨੇ ਇਹ ਗੱਲ। ਮੋਦੀ, ਐਸ ਜੈਸ਼ੰਕਰ, ਰਾਜਨਾਥ ਸਿੰਘ, ਅਮਿਤ ਸ਼ਾਹ, ਉਹਨਾਂ ਦੇ ਤਾਂ ਉਹ ਗਲੇ ਚੋਂ ਮੂੰਹ ਚੋਂ ਅਮਰੀਕਾ ਔਰ ਚੀਨ ਲਫ਼ਜ਼ ਨਿਕਲਦਾ ਨਹੀਂ। ਤੇਲ ਕਿੱਥੋਂ ਖਰੀਦਣਾ ਹੈ ਜਾਂ ਹਥਿਆਰ ਕਿੱਥੋਂ ਖਰੀਦਣੇ ਨੇ ਇਹ ਸਾਨੂੰ ਕਿਵੇਂ ਦੱਸ ਸਕਦੇ ਨੇ? ਔਰ ਇਹ ਜਿਹੜਾ they are going beyond rules and bringing in non-trade issues like questioning our business partners. It's not going to work and it's not as per the rule of the game. Rule of the game, Mr. RSS, ਤੁਸੀਂ ਸੈੱਟ ਨਹੀਂ ਕਰਨੇ। Rule of the game ਉਹੀ ਸੈੱਟ ਕਰਦਾ ਹੁੰਦਾ ਹੈ ਜਿਹਦੀ ਗੇਮ ਹੁੰਦੀ ਹੈ। Terms of the penalties imposed on India, noting New Delhi was part of the BRICS grouping and calling the alliance anti-United States. He further accused the alliance of its attack on the dollar. We are negotiating right now and it's also BRICS. They have BRICS, which is basically a group of countries that are anti-United States, and India is a member of that, if you can believe it. It's an attack on the dollar and we are not going to let anybody attack the dollar. It's partially BRICS and it's partially the trade. This trade situation is a deficit. We had a tremendous deficit. ਉਹਨਾਂ ਨਾਲ ਬਿਜ਼ਨਸ ਕਰਨੀ ਬਹੁਤ ਟਫ ਹੈ। ਦੇ ਸੈਲ ਅ ਲੋਟ ਟੂ ਅਸ ਬਟ ਵੀ ਡੋਂਟ ਬਾਏ ਫਰਮ them. You know why? ਉਹ ਸਾਨੂੰ ਵੇਚਦੇ ਨੇ, ਅਸੀਂ ਨਹੀਂ ਲੈ ਸਕਦੇ। ਪਤਾ ਕਿਉਂ? Because the tariff is so high. They have one of the highest tariffs in the world. Now they are willing to cut it very substantially. ਹੁਣ ਅਸੀਂ ਬਾਂਹ ਮਰੋੜੀ ਆ, ਹੁਣ ਉਹ ਕੱਟਣ ਨੂੰ ਤਿਆਰ ਨੇ, but we'll see what happens. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਭਾਰਤ ਤੇ 25% ਟੈਰਿਫ ਲਾਉਣ ਦੇ ਐਲਾਨ ਨਾਲ ਭਾਰਤ ਵਿੱਚ ਖੌਫ ਦਾ ਸन्नाटा ਜਿਹੜਾ ਉਹ ਛਾ ਗਿਆ ਹੈ ਔਰ ਸਿਆਸੀ ਪਾਰਟੀਆਂ ਤੇ ਜਿਹੜੇ ਸਿਆਸੀ ਮਾਹਿਰ ਵੀ ਜਿਹੜੇ ਨੇ ਇਸ ਅਚਾਨਕ ਐਲਾਨ ਤੇ ਹੈਰਾਨ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਸन्नाटा ਹੁੰਦਾ ਹੈ ਦੋ ਹਾਲਤਾਂ ਦੇ ਵਿੱਚ ਹੀ। ਜਦੋਂ ਕੋਈ ਇਸ ਕਿਸਮ ਦੀ ਖਬਰ ਕਿ ਕੋਈ ਬਹੁਤ ਮਿੱਤਰ ਪਿਆਰਾ ਤੁਰ ਗਿਆ ਤਾਂ ਇੱਕਦਮ ਤੁਸੀਂ ਉਸ ਮਾਹੌਲ ਦੇ ਵਿੱਚ ਅਗਲੇ ਕੁਝ ਪਲ ਉੱਚੀ ਤੁਸੀਂ ਸਾਹ ਦੀ ਆਵਾਜ਼ ਵੀ ਨਹੀਂ ਸੁਣ ਸਕਦੇ। ਤੇ ਦੂਸਰਾ ਹੁੰਦਾ ਹੈ ਜਦੋਂ ਕਿ ਕੋਈ ਇਸ ਕਿਸਮ ਦਾ ਸਿਆਸੀ ਝਟਕਾ ਜਿਹੜਾ ਕਿਸੇ ਨੇ ਵੀ ਐਕਸਪੈਕਟ ਨਾ ਕੀਤਾ ਹੋਏ, ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਫਿਰ ਨੇਸ਼ਨ ਉਹ ਆਲਮੋਸਟ ਸੋਗ ਦੀ ਲਹਿਰ ਸन्नाटे ਦੇ ਨਾਲ सन्नाटा ਉਹਦਾ ਇਫੈਕਟ ਹੁੰਦਾ ਹੈ, ਬਟ ਇਨਫੈਕਟ ਉਹ ਸੋਗ ਹੁੰਦਾ ਹੈ ਕਿ ਇਹ ਸਾਡੇ ਨਾਲ ਕੀ ਹੋਇਆ। ਹੁਣ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜਿਹੜੀ ਕਿੰਨੇ ਘੰਟੇ 48 ਕਿ 58 ਘੰਟੇ ਬਹਿਸ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਉੱਤੇ ਚੱਲੀ। ਉਹਨਾਂ ਨੇ ਆਪਣੇ ਵੱਡੇ ਸਟਾਲਵਾਰਟ 1 ਘੰਟਾ 42 ਮਿੰਟ ਮੋਦੀ ਬੋਲਿਆ, ਐਸ ਜੈਸ਼ੰਕਰ, ਰਾਜਨਾਥ ਸਿੰਘ ਦੀ ਵੀ 1 ਘੰਟੇ ਦੀ ਪਹਿਲੇ ਦਿਨ ਦੀ ਲੰਬੀ ਤਕਰੀਰ ਸੀ। ਅਮਿਤ ਸ਼ਾਹ ਗੈਂਡਾ ਜਿਹੜਾ ਉਹ ਜਿਹੜਾ ਉਹਨੇ ਤਾਂ ਪੂਰੀਆਂ ਜਿਹੜੀ ਹੈ ਤਨਜ਼ ਕੀਤੀ ਹਰ ਇੱਕ ਦੇ ਉੱਤੇ, ਨਹਿਰੂ ਤੋਂ ਲੈ ਕੇ ਔਰ ਕਰੰਟ ਤੱਕ, ਔਰ ਹਰ ਚੀਜ਼ ਦੇ ਲਈ ਜਿਹੜੀ ਪਿਛਲੀਆਂ ਹਕੂਮਤਾਂ ਨੇ ਉਹਨਾਂ ਨੂੰ ਹੀ ਦੋਸ਼ੀ ਦੱਸਿਆ। ਪਰ ਦਿਲਚਸਪ ਗੱਲ ਇਹ ਸੀ ਕਿ ਇਹਦੇ ਬਾਵਜੂਦ ਜਦੋਂ ਕੱਲ੍ਹ ਤੱਕ 29 ਵਾਰ ਪ੍ਰੈਜ਼ੀਡੈਂਟ ਟਰੰਪ ਇਹ ਕਹਿ ਚੁੱਕੇ ਸੀ ਕਿ ਭਾਰਤ ਔਰ ਪਾਕਿਸਤਾਨ ਦੇ ਵਿੱਚ ਜੰਗ ਮੈਂ ਰੁਕਵਾਈ ਹੈ। ਅੱਜ ਵੈਸੇ 30ਵੀਂ ਵਾਰ ਉਹਨਾਂ ਨੇ ਕਿਹਾ, ਕਿਉਂਕਿ ਅੱਜ ਵੀ ਜਿਹੜੀ ਲੇਟੈਸਟ ਉਹਨਾਂ ਦਾ 30 ਵਾਰ ਹੋ ਗਿਆ। ਔਰ ਇਸ ਗੱਲ ਦੇ ਉੱਤੇ ਆਪੋਜੀਸ਼ਨ ਦੇ ਲੀਡਰ ਮੋਦੀ ਨੂੰ ਕਹਿ ਰਹੇ ਸੀ ਕਿ ਵੀ ਤੇਰੇ 'ਚ ਹਿੰਮਤ ਕਿਉਂ ਨਹੀਂ ਹੈ? ਜਾਂ ਤਾਂ ਤੂੰ ਝੂਠਾ ਹੈ ਜੋ ਤੂੰ ਬੋਲ ਰਿਹਾ, ਤੂੰ ਝੂਠ ਕਹਿ ਰਿਹਾ ਕਿ ਜੀ ਨਹੀਂ ਹੈ, ਤੇ ਜੇ ਤੇਰੇ 'ਚ ਨਹੀਂ ਹੈ ਤੇ ਤੂੰ ਪ੍ਰੈਜ਼ੀਡੈਂਟ ਟਰੰਪ ਦਾ ਨਾਂ ਲੈ ਕੇ ਕਹਿ ਕਿ ਵੀ ਉਹ ਲਾਇਰ ਹੈ। ਮੈਂ ਔਰ ਫਿਰ ਜਿਹੜਾ ਉਹ ਗੱਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ। ਸੋ ਨਾ ਤਾਂ ਮੋਦੀ ਜਾਂ ਉਸ ਦੇ ਕਿਸੇ ਹੋਰ ਦੇ ਮੂੰਹੋਂ ਟਰੰਪ ਦਾ ਜਾਂ ਕਿ ਵੀ ਅਮਰੀਕਾ ਨੇ ਇਵੇਂ ਨਹੀਂ ਕੀਤਾ। ਉਹ ਇਹ ਵੀ ਕਹਿ ਰਿਹਾ ਨਹੀਂ ਕਿਸੇ ਦੁਨੀਆ ਦੇ ਦੇਸ਼ ਨੇ ਨਹੀਂ ਮੈਨੂੰ ਕਿਹਾ, ਬ੍ਰਿਕਸ ਨੇ ਨਹੀਂ ਕਿਹਾ, ਜਰਮਨ ਨੇ ਨਹੀਂ ਕਿਹਾ, ਫਲਾਣੇ ਨੇ, ਲੇਕਿਨ ਅਮਰੀਕਾ ਦੇ ਮਾਮਲੇ 'ਚ ਇਵੇਂ ਹੀ ਜਦੋਂ ਉਹਨੇ ਮੁਲਾਇਮ ਸਿੰਘ ਯਾਦਵ ਦਾ ਮੁੰਡਾ ਅਖਿਲੇਸ਼ ਯਾਦਵ ਉਹਨੇ ਚੀਨ ਦੀ ਗੱਲ ਕੀਤੀ ਕਿ ਵੀ ਚੀਨ ਬਾਅਦ ਦੀ ਕਿੰਨੀ ਟੈਰੀਟਰੀ ਜਾਂ ਉਹਨਾਂ ਦਾ, तो ਉਹਦੇ 'ਚੋਂ ਕਿਰਨ ਰਿਜਿਜੂ ਜਾਂ ਦੂਸਰਾ ਕਹਿ ਰਿਹਾ ਬਿਲਕੁਲ ਨਾ ਕੋਈ ਆਇਆ ਨਾ ਕੋਈ ਗਿਆ। ਉਹੀ ਲਾਈਨ ਕਿ not even an inch of Indian territory has been taken by China.
ਔਰ ਕਹਿ ਰਹੇ ਜੀ 38,000 ਸਕੁਅਰ ਕਿਲੋਮੀਟਰ ਜਿਹੜਾ ਅਕਸਾਈ ਚਿੰਨ੍ਹ ਦੇ ਵਿੱਚ ਨਹਿਰੂ ਨੇ ਦਿੱਤੀ ਹੋਈ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਨਾ ਚੀਨ ਦਾ ਨਾਂ ਲੈਣ ਨੂੰ ਤਿਆਰ, ਨਾ ਅਮਰੀਕਾ ਦਾ ਨਾਂ ਲੈਣ ਨੂੰ ਤਿਆਰ। ਵੈਸੇ ਵਿਸ਼ਵ ਗੁਰੂ, ਬਹਾਦਰ, ਭਾਰਤ ਮਾਤਾ ਦੇ ਸਪੁੱਤਰ, ਇਹ ਉਹ ਦਿਸ ਦੈਟ। ਸੋ ਜ਼ਾਹਰ ਹੈ ਕਿ ਵੀ ਇਹ ਜੇ ਤਾਂ ਕੋਈ ਗੈਰਤ ਜਾਂ ਅਣਖ ਵਾਲਾ ਮੁਲਕ ਹੁੰਦਾ ਜਾਂ ਦੂਸਰਾ ਜਿਵੇਂ ਟਰੰਪ ਨੇ ਰਗੜਾ ਦਿੱਤਾ ਹੈ ਤੇ ਉਹਨਾਂ ਦੇ ਪੱਲੇ ਕੋਈ ਸੱਚ ਹੁੰਦਾ ਫਿਰ ਤਾਂ ਰਿਐਕਸ਼ਨ ਡਿਫਰੈਂਟ ਹੋਣਾ ਸੀ। ਹੁਣ ਰਿਐਕਸ਼ਨ ਕੀ ਹੈ? ਇੱਕ ਪਾਸੇ ਤਾਂ ਸਨਾਟਾ ਹੈ ਔਰ ਉਹਨਾਂ ਦਾ ਜਿਹੜਾ ਮਿਨਿਸਟਰੀ ਆਫ ਕਮਰਸ ਔਰ ਇੰਡਸਟਰੀ ਆ ਉਹ ਕਹਿ ਰਹੀ ਹੈ ਕਿ ਵੀ ਇਹ ਜਿਹੜੀ ਹੈ ਗਵਰਨਮੈਂਟ ਵਾਸ ਸਟੱਡਿੰਗ ਦਾ ਇੰਪਲੀਕੇਸ਼ਨਸ ਆਫ ਮਿਸਟਰ ਟਰੰਪਸ ਅਨਾਊਂਸਮੈਂਟ and will take all steps necessary to secure our national interest ਕਿ ਅਸੀਂ ਉਹ ਜੋ ਵੀ ਹੈ ਟਰੰਪ ਇਫੈਕਟ ਉਸ ਦਾ ਅਸੀਂ ਜਾਇਜ਼ਾ ਲੈ ਰਹੇ ਤੇ ਜੋ ਵੀ ਸਾਡੇ ਰਾਸ਼ਟਰੀ ਹਿੱਤ ਦੇ ਵਿੱਚ ਹੋਏਗਾ ਉਹ ਅਸੀਂ ਕਰਾਂਗੇ। ਔਰ ਇੰਨੇ ਰਿਐਕਸ਼ਨ ਦੇ ਨਾਲ ਹੁਣ RSS, ਕਿਉਂਕਿ ਅਲਟੀਮੇਟਲੀ ਇਹ ਸਾਰਾ ਦੁਮਛੱਲੇ ਤਾਂ RSS ਦੇ ਨੇ, BJP RSS ਦਾ ਇਕਨੋਮਿਕਲ ਵਿੰਗ ਹੈ ਜਿਸ ਨੇ ਇਹਨਾਂ ਦੇ ਇਸ ਦੇ ਉੱਤੇ ਰਿਐਕਸ਼ਨ ਦਿੱਤਾ ਹੈ। ਨੋ ਕੰਟਰੀ ਕੈਨ ਡਾਇਰੈਕਟ ਅਨਦਰਸ ਟ੍ਰੇਡ ਰੂਲਸ, RSS ਇਕਨੋਮਿਕ ਵਿੰਗ ਔਨ US ਟ੍ਰੇਡ ਟੈਰਿਫ। ਉਹਨੇ ਕਿਹਾ ਕਿ ਜੀ ਇਹ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੀ ਅਨਾਊਂਸਮੈਂਟ 25% ਟੈਰਿਫ ਔਰ ਜੁਰਮਾਨਾ, ਇਸ ਦੇ ਉੱਤੇ ਉਹਨਾਂ ਦਾ ਸਵਦੇਸ਼ੀ ਜਾਗਰਣ ਮੰਚ ਹੈ, ਇਹ ਇਕਨੋਮਿਕ ਵਿੰਗ ਹੈ ਰਾਸ਼ਟਰੀ ਸੇਵਕ ਸੰਘ ਦਾ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਟੈਰਿਫ ਇੰਪੋਜ਼ ਕਰਨਾ ਹੈ ਇਹ ਨੌਨ ਟ੍ਰੇਡ ਇਸ਼ੂ ਹੈ ਔਰ ਇਹ ਇਨਕਰੈਕਟ ਹੈ ਕਿਉਂਕਿ ਕੋਈ ਵੀ ਮੁਲਕ ਜਿਹੜਾ ਉਹ ਟ੍ਰੇਡ ਰੂਲਸ ਇਸ ਦੇ ਤਰ੍ਹਾਂ ਨਹੀਂ ਸੈੱਟ ਕਰ ਸਕਦਾ ਕਿ ਉਹਦੇ 'ਚ ਸਿਆਸੀ ਐਂਗਲ ਵੀ ਹੋਏ। ਹੁਣ ਉਹਦੀ ਉਹ ਇਹ ਕਹਿ ਰਿਹਾ ਕਿ ਜਿਹੜਾ ਸਾਡੇ ਤੇ 25% ਟੈਰਿਫ ਲਾਇਆ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਦੇ ਟੈਰਿਫ ਰੇਟ ਬਹੁਤ ਹਾਈ ਨੇ, ਪਰ ਉਹਨੇ ਕਿਹਾ ਜੀ ਇੰਡੀਆ ਤਾਂ ਜਿਹੜਾ ਹੈ ਉਹ ਜਿਹੜੀਆਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਰੂਲ ਨੇ ਉਹਦੇ ਤਹਿਤ ਹੀ ਪਲੇ ਕਰਦਾ ਔਰ ਅਸੀਂ ਕਿਸੇ ਦੀਆਂ ਵੀ ਸੈਂਕਸ਼ਨਸ ਨੂੰ ਰੈਕਗਨਾਈਜ਼ ਨਹੀਂ ਕਰਦੇ ਸਿਵਾਏ ਯੂਨਾਈਟਿਡ ਨੇਸ਼ਨਸ ਦੀਆਂ। ਔਰ ਜਿਹੜੀ ਵੀ ਕੋਈ ਹੋਰ ਕੰਟਰੀ ਇੰਡੀਆ 'ਤੇ ਦਬਾਅ ਬਣਾਉਣਾ ਚਾਹੇਗੀ ਅਸੀਂ ਉਸ ਨੂੰ ਅਨਜਸਟ ਮੰਨਦੇ ਹਾਂ, ਗੈਰ ਇਨਸਾਫੀ ਮੰਨਦੇ ਹਾਂ। ਹਾਊ ਕੈਨ US ਟੈਲ ਇੰਡੀਆ ਹੂ ਡੂ ਵੀ ਬਾਇਡ ਆਇਲ ਔਰ ਆਰਮਸ ਫਰੋਮ? ਇਹ ਅਮਰੀਕਾ ਕੌਣ ਹੁੰਦਾ? ਹੁਣ ਇਹ RSS ਤੋਂ ਕੁਆ ਰਹੇ ਨੇ ਇਹ ਗੱਲ। ਮੋਦੀ, S ਜੈਸ਼ੰਕਰ, ਰਾਜਨਾਥ ਸਿੰਘ, ਅਮਿਤ ਸ਼ਾਹ, ਉਹਨਾਂ ਦੇ ਤਾਂ ਉਹ ਗਲੇ 'ਚੋਂ ਮੂੰਹ 'ਚੋਂ ਅਮਰੀਕਾ ਔਰ ਚੀਨ ਲਫ਼ਜ਼ ਨਿਕਲਦਾ ਨਹੀਂ, ਪਰ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਵੀ ਹੁਣ ਤਾਂ ਉਹਨੇ ਪਲਟਾ ਕੇ ਜਿਹੜਾ ਉਹ ਮਾਰਿਆ ਜ਼ਮੀਨ ਦੇ ਉੱਤੇ। ਹੁਣ ਇਹ ਕਹਿ ਰਿਹਾ ਕਿ ਹਾਊ ਕੈਨ US ਟੈਲਸ ਇੰਡੀਆ ਹੂ ਡੂ ਵੀ ਬਾਏ ਆਇਲ ਔਰ ਆਰਮਸ ਫਰੋਮ? ਵੀ ਅਸੀਂ ਤੇਲ ਕਿੱਥੋਂ ਖਰੀਦਣਾ ਹੈ ਜਾਂ ਹਥਿਆਰ ਕਿੱਥੋਂ ਖਰੀਦਣੇ ਨੇ ਇਹ ਸਾਨੂੰ ਕਿਵੇਂ ਦੱਸ ਸਕਦੇ ਨੇ? ਔਰ ਇਹ ਜਿਹੜਾ ਦੇ ਆਰ ਗੋਇੰਗ ਬਿਯੋਂਡ ਰੂਲਸ ਐਂਡ ਬ੍ਰਿੰਗਿੰਗ ਇਨ non trade issues like questioning our business partners, it's not going to work and it's not as per the rule of the game. Rule of the game, Mr. RSS, ਤੁਸੀਂ ਸੈੱਟ ਨਹੀਂ ਕਰਨੇ। ਰੂਲ ਆਫ ਦਾ ਗੇਮ ਉਹੀ ਸੈੱਟ ਕਰਦਾ ਹੁੰਦਾ ਹੈ ਜਿਹਦੀ ਗੇਮ ਹੁੰਦੀ ਹੈ, ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ, ਜਿਨ੍ਹਾਂ ਦੇ ਅੱਗੇ ਹਜ਼ੂਰ ਸਾਡੇ ਮਾਈ ਬਾਪ ਕਰਕੇ ਤੁਸੀਂ ਜਿਹੜਾ ਉਹ ਝੁਕਦੇ ਹੋ, ਮੱਥੇ ਟੇਕਦੇ ਹੋ, ਉਹਨਾਂ ਦੀ ਮਦਦ ਲੈਂਦੇ ਹੋ। ਔਰ ਦੂਸਰਾ ਔਰ ਇਸੇ ਪੀਰੀਅਡ ਦੇ ਵਿੱਚ ਜਦੋਂ ਪਹਿਲਾ ਤਾਂ ਅਸੀਂ ਜ਼ਿਕਰ ਕੀਤਾ ਹੀ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਹੈ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਲਿਖਿਆ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਇੱਕ ਹੋਰ ਜਿਹੜੀ ਕਾਨਫਰੰਸ ਕੀਤੀ ਹੈ ਉਸ ਤੋਂ ਬਾਅਦ ਉਹ ਸਵਾਲ ਜਦੋਂ ਪੁੱਛਿਆ ਗਿਆ ਤਾਂ ਉਹਦੇ 'ਚ ਉਹਨਾਂ ਨੇ ਫਰਦਰ ਕਲੈਰੀਫਾਈ ਕੀਤਾ ਟਰਮਸ ਆਫ ਦਾ ਪੈਨਲਟੀਜ਼ ਇੰਪੋਜ਼ਡ ਔਨ ਇੰਡੀਆ, noting New Delhi was part of the BRICS grouping and calling the alliance anti-United States. He further accused the alliance of its attack on the dollar. ਉਹਨੇ ਕਿਹਾ ਵੀ ਇਹ ਜਿਹੜੀ ਪੈਨਲਟੀ ਜਾਂ ਦੂਜੀ ਅਸੀਂ ਇੰਡੀਆ ਦੇ ਉੱਤੇ ਵੀ ਐਕਸਟਰਾ ਲਾਈ ਹੈ ਕਿਉਂਕਿ ਇੰਡੀਆ ਬ੍ਰਿਕਸ ਦਾ ਮੈਂਬਰ ਹੈ, ਬ੍ਰਿਕਸ ਐਂਟੀ ਯੂਨਾਈਟਿਡ ਸਟੇਟਸ ਹੈ ਕਿਉਂਕਿ ਬ੍ਰਿਕਸ ਜਿਹੜਾ ਉਹ ਸਾਡੇ ਡਾਲਰ ਦੇ ਬਰਾਬਰ ਕਰੰਸੀ ਖੜੀ ਕਰਨਾ ਚਾਹੁੰਦਾ ਹੈ, ਡਾਲਰ ਤੇ ਅਟੈਕ ਕਰ ਰਿਹਾ। ਉਹਨਾਂ ਨੇ ਕਿਹਾ we are negotiating right now and it's also BRICS. They have BRICS, which is basically a group of countries that are anti-United States and India is a member of that, if you can believe it. ਕਹਿੰਦੇ ਤੁਹਾਨੂੰ ਇਹ ਯਕੀਨ ਹੋ ਸਕਦਾ ਇੰਡੀਆ ਵੀ ਉਹਦਾ ਮੈਂਬਰ ਹੈ। It's an attack on the dollar and we are not going to let anybody attack the dollar. ਅਸੀਂ ਇਹ ਇੰਡੀਆ ਵਰਗਿਆਂ ਨੂੰ ਇਹ ਅਲਾਉ ਨਹੀਂ ਕਰ ਸਕਦੇ ਵੀ ਸਾਡੇ ਡਾਲਰ ਤੇ ਅਟੈਕ ਕਰਨ। It's partially BRICS and it's partially the trade. This trade situation is a deficit. We had a tremendous deficit. ਕਿ ਭਾਈ ਇਹਨਾਂ ਦੇ ਨਾਲ ਫਿਰ ਉਹਨੇ ਕਿਹਾ ਜੀ ਮੋਦੀ ਮੇਰਾ ਫਰੈਂਡ ਹੈ
ਔਰ ਇਹ ਟ੍ਰੇਡ ਡੈਫਿਸਿਟ ਹੈ ਔਰ ਇਹ ਜਿਹੜੇ ਨੇ ਉਹਨਾਂ ਨਾਲ ਬਿਜ਼ਨਸ ਕਰਨੀ ਬਹੁਤ ਟਫ ਹੈ। ਦੇ ਸੈਲ ਏ ਲੋਟ ਟੂ ਅਸ ਬਟ ਵੀ ਡੋਂਟ ਬਾਏ ਫਰਮ them, you know why? ਉਹ ਸਾਨੂੰ ਵੇਚਦੇ ਨੇ, ਅਸੀਂ ਨਹੀਂ ਲੈ ਸਕਦੇ। ਪਤਾ ਕਿਉਂ? because the tariff is so high. They have one of the highest tariffs in the world. Now they are willing to cut it very substantially. ਹੁਣ ਅਸੀਂ ਬਾਹ ਮਰੋੜੀ ਆ, ਹੁਣ ਉਹ ਕੱਟਣ ਨੂੰ ਤਿਆਰ ਨੇ, but we'll see what happens. We are talking to India now. We'll see what happens. So ਇਸ ਸਾਰੇ ਦੇ ਚਲਦੇ ਅਸੀਂ ਸਮਝਦੇ ਹਾਂ ਕਿ ਵੀ ਭਾਰਤ ਨੂੰ ਕੱਲਾ ਇੱਕ ਝਟਕਾ ਹੀ ਨਹੀਂ ਮਿਲਿਆ, ਇਹ ਸਾਰਾ ਰੀਸੈਟ ਹੋਏਗਾ। ਹੁਣ ਜਾਂ ਤਾਂ ਅਮਰੀਕਾ ਤੋਂ ਭੱਜ ਕੇ ਜਾ ਕੇ ਜਿਹੜੀ ਪਹਿਲਾਂ ਹੀ ਚੀਨ ਦੇ, ਹੁਣ ਪਿਛਲੇ ਮਹੀਨੇ ਦੇ ਵਿੱਚ ਤਿੰਨੋਂ ਹੀ ਜਿਹੜੇ ਨੇ ਅਜੀਤ ਡੋਵਾਲ, ਰਾਜਨਾਥ ਸਿੰਘ ਔਰ ਐਸ ਜੈ ਸ਼ੰਕਰ ਚੀਨ ਜਾ ਕੇ ਬੈਠੇ ਸੀ। ਚੀਨ ਦਾ ਵੀਜ਼ੇ ਖੋਲ ਦਿੱਤੇ, ਮਾਨਸਰੋਵਰ ਦੀ ਯਾਤਰਾ ਸ਼ੁਰੂ ਹੋ ਗਈ ਔਰ ਹੁਣ ਮੋਦੀ ਨੇ ਨੈਕਸਟ ਮੰਥ ਜਾਣਾ ਹੈ। ਜਾਂ ਤਾਂ ਇਹ ਹੈ ਕਿ ਵੀ ਬਿਲਕੁਲ ਕੱਟ ਆਫ ਹੋ ਕੇ ਜਿਹੜੀ ਚਾਈਨਾ ਰਸ਼ੀਆ ਅਲਾਇੰਸ ਹੈ ਉਹਦਾ ਇੰਡੀਆ ਹਿੱਸਾ ਬਣੇਗਾ, ਜਿਹੜਾ ਸਾਡੇ ਹਿੱਤ 'ਚ ਹੈ। ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਜੇ ਅਸੀਂ ਗੱਲ ਕਰੀਏ ਤਾਂ ਬੜੀਆਂ ਪੋਜ਼ੀਟਿਵ ਡਿਵੈਲਪਮੈਂਟਸ ਹੋ ਰਹੀਆਂ ਨੇ, ਕਿਉਂਕਿ ਅਲਟੀਮੇਟਲੀ ਇਹ ਇੰਡੀਆ ਦੀ ਔਕਾਤ ਜਿਹੜੀ ਅਸੀਂ ਅਮਰੀਕਨਾਂ ਨੂੰ ਕਹਿੰਦੇ ਰਹੇ ਨਾ ਸਾਰੇ ਪੀਰੀਅਡ ਦੇ ਵਿੱਚ ਕਿ ਭਾਈ ਇਹ ਡੈਮੋਕ੍ਰੇਸੀ ਜਮਹੂਰੀਅਤ ਨਹੀਂ ਹੈ, ਇਹ ਜਮਹੂਰੀਅਤ ਦੇ ਲਬਾਦੇ ਥੱਲੇ ਅਥੋਰੀਟੇਰੀਅਨ ਔਰ ਉਸ ਕਿਸਮ ਦੀ ਇੱਕ ਫਾਸ਼ਿਸਟ ਜਿਹੜੀ ਹੈ ਇਹਨਾਂ ਦੀ ਆਈਡੀਓਲੋਜੀ ਹੈ। ਔਰ ਇਹ ਬਿਲਕੁਲ ਕਮਿਊਨਿਜ਼ਮ ਔਰ ਫਾਸ਼ਿਜ਼ਮ 'ਚ ਕੋਈ ਬਹੁਤਾ ਫਰਕ ਨਹੀਂ, ਆਈਡੀਓਲੋਜੀ ਥੋੜ੍ਹਾ ਬਹੁਤ ਫਰਕ ਹੈ ਲੇਕਿਨ ਕੰਮ ਕਰਨ ਦਾ ਢੰਗ ਉਹੀ ਅਥੋਰੀਟੇਰੀਅਨ। ਔਰ ਦੂਸਰਾ ਇਹਨਾਂ ਨੂੰ ਮਤ ਕੰਪੇਅਰ ਕਰੋ ਕਿ ਜੀ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੇਸੀ ਐਂਡ ਵੀ ਆਰ ਦਾ ਗ੍ਰੇਟੈਸਟ ਡੈਮੋਕ੍ਰੇਸੀ। ਹਾਲਾਂਕਿ ਇਹ ਨਹੀਂ ਹੈ ਵੀ ਇਹਦੇ ਨਾਲ ਕੋਈ ਇੱਕਦਮ ਸਾਰੇ ਅਮਰੀਕਾ ਦੇ ਨਾਲ ਅਜੇ ਜਿਹੜਾ ਹੈ ਉਹ ਰੀਸ਼ਿਫਟ ਹੋਏਗਾ ਸਾਰਾ। ਹਾਲਾਂਕਿ ਇੱਕ ਪਾਸੇ ਇਹ ਚੱਲ ਰਿਹਾ ਜੀ ਇਸਰੋ ਤੇ ਅਮਰੀਕਾ ਨੇ ਮਿਲ ਕੇ ਉਹ ਸੈਟੇਲਾਈਟ ਲਾਂਚ ਕੀਤੀ ਹੈ, ਜਿਹੜੇ ਦੁਨੀਆ ਦੇ ਵਿੱਚ ਤੂਫਾਨ ਤੇ ਦੂਜੇ ਤੀਜੇ ਆਉਣੇ ਨੇ ਉਹਨਾਂ ਨੂੰ ਜਿਹੜਾ ਮੋਨੀਟਰ ਕਰਨ ਵਾਲੀ ਹੈ। ਲੌਜਿਸਟਿਕ ਸਾਂਝਾਂ ਪਾਈਆਂ ਹੋਈਆਂ ਨੇ। ਕੁਆਡ ਦੇ ਵਿੱਚ ਕੀ ਬਣੇਗਾ ਇੰਡੀਆ ਦਾ? ਹੁਣ ਇੰਡੀਆ ਜਾਂ ਬ੍ਰਿਕਸ 'ਚ ਬੈਠੇਗਾ ਜਾਂ ਕੁਆਡ 'ਚ ਬੈਠੇਗਾ। ਸੋ ਇਹ ਜਿਹੜਾ ਦੋਰੰਗੀ ਲਾਈਨ ਹੈ ਇਹਦੇ 'ਚੋਂ ਨਿਕਲ ਕੇ ਹੁਣ ਸਰਾਸਰ ਮੋਮ ਹੋ ਜਾਂ ਸੰਗ ਹੋ ਜਾ ਕਿ ਜਾਂ ਪੱਥਰ ਹੋ ਤੇ ਜਾਂ ਮੋਮ ਹੋ। ਸੋ ਅਸੀਂ ਇਹ ਸਮਝਦੇ ਹਾਂ ਵੀ ਅਗਲੇ 24 ਘੰਟੇ ਬਾਅਦ ਕੱਲ੍ਹ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹੋਵਾਂਗੇ ਤੇ ਭਾਰਤ ਦੀ ਮਾਰਕੀਟ ਦਾ ਕੀ ਹਾਲ ਹੋਇਆ, ਕਿੱਥੇ ਕਿੱਥੇ ਕੀ ਬਲੱਡ ਬਾਥ ਹੋਇਆ, ਇਹ ਸਾਰਾ ਦੱਸੇਗਾ ਕਿ ਭਾਈ ਆਉਣ ਵਾਲੇ ਪੀਰੀਅਡ 'ਚ ਇਹ ਕਿਸ ਰੁਖ ਨੂੰ ਗੱਲ ਬੈਠੇਗੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਂਕ ਯੂ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।